3 ਦਿਨਾਂ ਦੇ ਵਿੱਚ ਕਹਿੰਦੇ 3 ਕੈਬਨਿਟ ਬੈਠਕਾਂ ਕੀਤੀਆਂ ਮਾਨ ਸਰਕਾਰ ਨੇ। ਇਹਦਾ ਰਾਜ਼ ਕੀ ਹੋ ਸਕਦਾ ਜੀ? ਹਾਂ, ਕਦੇ ਤਾਂ ਇਹ 6-6 ਮਹੀਨੇ ਨਹੀਂ ਬੈਠਕ ਕਰਦੇ। ਹਾਂਜੀ ਕਦੇ ਤਾਂ ਬਿਲਕੁਲ। ਸਾਰੀ ਸਰਕਾਰ ਦਿੱਲੀ ਨੂੰ ਤੁਰ ਜਾਂਦੀ ਹੈ, ਕਦੇ ਗੋਆ ਨੂੰ ਤੁਰ ਜਾਂਦੀ ਹੈ, ਕਦੇ ਕੇਜਰੀਵਾਲ ਜੀ ਦੇ ਮਗਰ ਤੁਰ ਪੈਂਦੀ ਹੈ ਨਾ, ਕਦੇ ਬੋਰਡ ਲਾਇਓ ਜੀ, ਆਹ ਕਰੋ ਜੀ। ਬੜਾ ਹੁਣ ਇੰਨਾ ਕੀ ਹੋ ਗਿਆ ਕਿ ਹਰ ਰੋਜ਼ ਕੈਬਨਿਟ, ਹਰ ਰੋਜ਼ ਨਵਾਂ ਫੈਸਲਾ, ਤੇ 3 ਦਿਨਾਂ 'ਚ 3 ਕੈਬਨਿਟ ਬੈਠਕਾਂ ਕੀਤੀਆਂ ਪ੍ਰਵੀਨ ਜੀ। ਔਰ 2 ਕੈਬਨਿਟ ਬੈਠਕਾਂ ਦਾ ਤਾਂ ਮੀਡੀਆ ਦੇ ਸਾਹਮਣੇ ਆ ਕੇ ਬਿਆਨੀਆ ਵੀ ਮੁੱਖ ਮੰਤਰੀ ਸਾਹਿਬ ਨੇ ਦਿੱਤਾ। ਅੱਛਾ, ਵਾਹ। ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਲਈ ਵੀ ਇਹ ਚਰਚਾ ਆਮ ਤੁਰ ਪਈ ਸੀ ਕਿ ਇਹ ਨਰਿੰਦਰ ਮੋਦੀ ਬਣ ਰਹੇ ਨੇ, ਇਹ ਵੀ ਮੀਡੀਆ ਦਾ ਸਾਹਮਣਾ ਨਹੀਂ ਕਰਦੇ, ਵਨ ਸਾਈਡ ਆਪਣੀ ਵੀਡੀਓ ਜਾਰੀ ਕਰ ਦਿੰਦੇ ਨੇ, ਸੰਦੇਸ਼ ਜਾਰੀ ਕਰ ਦਿੰਦੇ, ਤੇ ਮੀਡੀਆ ਤਾਂ ਲਾਉਣਾ ਹੀ ਆ। ਪਰ ਹੁਣ ਜੇ ਪ੍ਰੈਸ ਕਾਨਫਰੰਸ ਕੀਤੀ, ਫਿਰ ਅਗਲਿਆਂ ਨੇ ਫਾਰਮੂਲਾ ਕੋਈ ਵਰਤੇ ਹੀ ਹੋਊਗਾ ਕਿ ਵੀ ਕਿਹੜੇ ਮੀਡੀਆ ਨੂੰ ਬੁਲਾਉਣਾ, ਕਿੰਨਾ ਕਿਤੋਂ ਸਵਾਲ ਕਰਾਉਣਾ, ਕਿਤੋਂ ਨਹੀਂ, ਸਾਰਾ ਕੰਟਰੋਲ ਕਰਨ ਦੀ ਤਾਂ ਕੋਸ਼ਿਸ਼ ਹੁੰਦੀ ਹੈ ਨਾ। ਸਹੀ ਗੱਲ ਹੈ। ਇਸ ਲਈ ਕੰਟਰੋਲਡ ਸਿਸਟਮ ਦੇ ਵਿੱਚ ਤੁਸੀਂ ਬੋਲੇ ਤਾਂ ਚਲੋ ਧੰਨਵਾਦ, ਪਰ ਬੋਲੇ। ਪਰ ਸਵਾਲ ਇਹ ਹੈ ਕਿ ਜੇ ਇੱਕ ਕੈਬਨਿਟ ਬੈਠਕ 'ਚ 8-10 ਮਸਲੇ ਵਿਚਾਰ ਕੇ ਉਹਨਾਂ ਤੇ ਫੈਸਲੇ ਹੋ ਸਕਦੇ ਆ, ਫਿਰ ਹਰ ਰੋਜ਼ ਕਿਉਂ ਜੀ? ਇੱਕੋ ਦਿਨ 'ਚ ਵੀ ਹੋ ਸਕਦਾ ਸੀ ਇਹ ਕੰਮ। ਜੇ ਕੋਈ ਰਹਿ ਗਿਆ ਸੀ ਦੂਏ ਦਿਨ ਕਰ ਲਿਆ ਸੀ, ਚਲੋ ਲਗਾਤਾਰ, ਤਾਂ ਵੀ ਹੋ ਗਿਆ ਸੀ। 30ਵੇਂ ਦਿਨ ਅਸਲ 'ਚ ਜਿਸ ਦਿਨ ਪਹਿਲੀ ਕੈਬਨਿਟ ਬੈਠਕ ਰੱਖੀ ਸੀ, ਹਾਂਜੀ, ਮੈਂ ਉਸ ਦਿਨ ਇਹ ਗੱਲ ਕੀਤੀ ਸੀ ਕਿ ਲੁਧਿਆਣਾ ਨੂੰ ਧਿਆਨ 'ਚ ਰੱਖ ਕੇ ਕੋਈ ਫੈਸਲਾ ਹੋਊਗਾ। ਸਹੀ ਹੈ। ਚਲੋ ਨਹੀਂ ਆਇਆ ਕੁਛ ਹੋਏ ਜਾਂ ਪਹਿਲੇ ਦਿਨ। ਦੂਏ ਦਿਨ ਥੋੜਾ ਜਿਹਾ ਲੱਗਿਆ ਕਿ ਆ ਐਸੀ ਭਾਈਚਾਰੇ ਦੇ, ਮਜ਼ਦੂਰ ਵਰਗ ਦੇ, ਬੇਜ਼ਮੀਨੇ ਲੋਕਾਂ ਦੇ ਕੁਝ ਕਰਜ਼ੇ ਮਾਫੀ ਵਾਲਾ ਫੈਸਲਾ ਆਇਆ ਕਿ ਲਓ ਜੀ ਇਹਦੇ ਵਿੱਚ ਕੁਝ ਧਾਰਾ ਉਸ ਖੇਤਰ ਦੇ ਵਿੱਚ ਵੀ ਹੋਊਗਾ ਥੋੜੀ ਬਹੁਤ, ਪਰ ਤਾਂ ਵੀ ਸਿੱਧਾ ਨਹੀਂ ਲੱਗਿਆ ਕਿ ਲੁਧਿਆਣੇ ਨਾਲ। ਕੱਲ ਜਦੋਂ ਤੀਜਾ ਆਇਆ ਛੋਟੇ ਦੁਕਾਨਦਾਰਾਂ ਦੇ ਹਵਾਲੇ ਨਾਲ ਕਿ ਲਓ ਜੀ ਆ ਖਤਮ ਇੰਸਪੈਕਟਰੀ ਰਾਜ ਹੈ ਨਾ, ਲਓ ਜੀ ਤੁਹਾਨੂੰ ਆਹ ਛੂਟ, ਫਿਰ ਉੱਥੇ ਲੱਗਿਆ ਕਿ ਲੈ ਭਾਈ ਹੁਣ ਆਈ ਆ ਬਿੱਲੀ ਥੱਲਿਓਂ ਬਾਹਰ। ਸਹੀ ਗੱਲ। ਪਰ ਇਹ 3 ਦਿਨ ਲਗਾਤਾਰ ਕੈਬਨਿਟ ਬੈਠਕ ਕਰਨ ਪਿੱਛੇ ਜਿਹੜਾ ਰਾਜ ਆ, ਮੈਨੂੰ ਲੱਗਦਾ ਕਿ ਦਿੱਲੀ ਵਾਲੀ ਜਿਹੜੀਆਂ ਏਜੰਸੀਆਂ ਨੇ, ਇਹਨਾਂ ਦੀਆਂ ਜਿਹੜੇ ਇੱਥੇ ਬੈਠੇ ਨੇ, ਉਹਨਾਂ ਦੇ ਨੁਕਤੇ ਨਿਗਾਹ ਚੋਂ, ਸਕੀਮ ਚੋਂ ਨਿਕਲਿਆ ਇਹ ਫਾਰਮੂਲਾ। ਠੀਕ ਹੈ ਕਿ ਵੀ ਰੋਜ਼ ਕੈਬਨਿਟ ਬੈਠਕ ਕਰੋਗੇ, ਰੋਜ਼ ਅਖਬਾਰ ਦੇ ਪਹਿਲੇ ਪੰਨੇ ਤੇ ਆਉਂਗੇ, ਰੋਜ਼ ਤੁਹਾਡੀ ਖਬਰ ਲੱਗੂਗੀ। ਜੇ ਪ੍ਰਵੀਨ ਜੀ 8 ਫੈਸਲੇ, 7 ਫੈਸਲੇ, 5 ਫੈਸਲੇ ਇੱਕੋ ਕੈਬਨਿਟ 'ਚ ਕਰ ਦੇਣਗੇ ਤਾਂ ਇੱਕ ਫੈਸਲੇ ਦੀ ਲੀਡ ਲੱਗੂਗੀ, ਦੂਆ ਫੈਸਲਾ ਸਬ ਹੈਡਿੰਗ 'ਚ ਆ ਜਾਊਗਾ, ਤੀਜਾ ਚੌਥਾ ਚਲੋ ਡੱਬੀ ਡੁੱਬੀ ਜੀ 'ਚ ਲੱਗ ਜਾਊਗਾ, ਚੌਥੇ ਪੰਜਵੇਂ ਤੋਂ ਬਾਅਦ ਤਾਂ ਫਿਰ ਵਿੱਚੇ ਪੜ੍ਹਨਾ ਪਊਗਾ ਕਿ ਹੋਰ ਕੀ ਹੋਇਆ। ਹਾਂਜੀ ਬਿਲਕੁਲ। ਹੁਣ ਰੋਜ਼ ਇੱਕ ਫੈਸਲਾ ਕਰੋਗੇ ਤਾਂ ਇੱਕ ਫੈਸਲੇ ਦੀ ਲੀਡ ਲੱਗਦੀ ਆ, ਖਬਰ ਬਣਦੀ ਆ, ਦੂਏ ਦਿਨ ਦੂਈ ਬਣਦੀ ਆ। ਤੇ ਜੇ ਮੁੱਖ ਮੰਤਰੀ ਉਸ ਦਾ ਬਿਆਨ ਕਰਦੇ ਨੇ ਬਾਹਰ ਆ ਕੇ ਕੈਬਨਿਟ ਫੈਸਲਿਆਂ ਦਾ, ਫਿਰ ਉਹ ਮੁੱਖ ਖਬਰ ਜਾਂ ਸੈਕਿੰਡ ਮੁੱਖ ਖਬਰ ਬਣਦੀ ਆ, ਫਿਰ ਉਹ ਲੀਡ ਜਾਂ ਸੈਕਿੰਡ ਲੀਡ ਬਣਦੀ ਆ ਅਖਬਾਰ ਦੀ, ਫਿਰ ਉਹ ਮੁੱਖ ਸੁਰਖੀ ਲੱਗਦੀ ਆ। ਮਤਲਬ ਇੱਕ ਤਰੀਕਾ ਵੀ ਹੈ ਕਿ ਹਾਂ ਤੁਸੀਂ ਕਿਵੇਂ ਮੀਡੀਆ 'ਚ ਬਣੇ ਰਹਿਣਾ। ਖਬਰਾਂ 'ਚ ਵੀ ਚੈਨਲਾਂ ਨੂੰ ਪਹਿਲੀ ਖਬਰੇ ਦੇਣੀ ਪੈਣੀ ਆ ਤੇ ਲੋਕਾਂ 'ਚ ਵੀ ਜਾਂਦੀ ਆ ਫਿਰ ਗੱਲ। ਹੁਣ ਆਪਾਂ ਇੱਕ ਦਿਨ ਪਹਿਲਾਂ ਹੀ ਗੱਲ ਕਰਕੇ ਹਟੇ ਕਿ ਚੰਗਾ ਲੱਗਿਆ ਕਿ ਘੱਟੋ ਘੱਟ ਚਲੋ ਆ 4727 ਪਰਿਵਾਰਾਂ ਲਈ ਤਾਂ ਰਾਹਤ ਵਾਲੀ ਖਬਰ ਆ ਕਿ 68 ਕਰੋੜ ਮਾਫ ਹੋਇਆ। ਪਰ ਮਜ਼ਦੂਰ ਸੰਗਠਨ ਸਾਹਮਣੇ ਆ ਗਏ, ਉਹ ਕਹਿੰਦੇ ਭਗਵੰਤ ਮਾਨ ਜੀ ਤੁਸੀਂ ਵੀ ਪਹਿਲਾਂ ਵਾਂਗ ਡਰਾਮੇ ਹੀ ਕਰਦੇ ਹੋ। ਠੀਕ ਹੈ, ਕਿਆ ਗੋਗਲੋਂ ਜਦੋਂ ਮਿੱਟੀ ਕਿਉਂ ਝਾੜੀ ਜਾਂਦੇ ਹੋ? 6000 ਕਰੋੜ ਦਾ ਕਰਜ਼ਾ ਟੋਟਲ ਸਾਰਾ। ਬਿਲਕੁਲ ਜੀ। ਹੁਣ ਕਰਨਾ ਤਾਂ ਉਹ ਮਾਫ ਕਰੋ, 68 ਕਰੋੜ ਦਾ ਡਰਾਮਾ ਕਿਉਂ ਕਰ ਰਹੇ ਹੋ? ਇਹ ਚੋਂ 30 ਕਰੋੜ ਆ ਮੂਲਧਨ ਤਾਂ। ਤੇ ਸਵਾਲ ਇਹ ਕਰਜ਼ਾ ਮਾਫੀ ਦਾ ਨਹੀਂਗਾ, ਸਵਾਲ ਤਾਂ ਇਹ ਹੈ ਕਿ ਉਹਨਾਂ ਪਰਿਵਾਰਾਂ ਨੂੰ ਮੁੜ ਕੇ ਕਿਸੇ ਨੇ ਰੁਪਈਆ ਨਹੀਂ ਦੇਣਾ ਕਰਜ਼ਾ। ਜੇ ਤੁਸੀਂ ਕਹਿੰਦੇ ਹੋ ਨਾ ਕਿ ਮੈਨੂੰ ਜਾਣਕਾਰੀ ਮਿਲੀ ਕਿ ਇੱਕ ਪਰਿਵਾਰ 'ਚ ਮਾਂ ਪਿਓ ਨਹੀਂ ਰਹੇ, ਉਹਨਾਂ ਨੇ ਕਰਜ਼ਾ ਲਿਆ ਸੀ, ਅੱਗੇ ਜਵਾਕਾਂ ਕੋਲ ਤਾਂ ਰੋਟੀ ਦੇ ਲਾਲੇ ਨੇ, ਉਹ ਜਵਾਕ ਕੀ ਕਰਨਗੇ, ਇਕੱਲੇ ਬੱਚੇ ਨੇ ਘਰ 'ਚ, ਹਨਾ, ਤੇ ਫਿਰ ਕਰਜ਼ਾ ਤੁਸੀਂ ਮਾਫ ਕਰਤਾ, ਉਹਨਾਂ ਬੱਚਿਆਂ ਦਾ ਜੀਵਨ ਕਿੰਨੇ ਗੁਜ਼ਰ ਹੋਣਾ, ਉਹਦੇ ਲਈ ਕੀ ਸੋਚਿਆ? ਸਹੀ ਗੱਲ ਹੈ, ਬਿਲਕੁਲ। ਉਹਦੇ ਲਈ ਕੋਈ ਸੋ ਕਹਿੰਦੇ ਕਿ ਇਹ ਦਿਖਾਵੇ ਦੀ ਰਾਜਨੀਤੀ ਆ। ਮਜ਼ਦੂਰ ਸੰਗਠਨ ਕਹਿੰਦੇ ਕਿ ਏਦਾਂ ਨਹੀਂ ਹੋਇਆ। ਚਲੋ ਕੱਲ ਆ ਗਏ ਦੁਕਾਨਦਾਰਾਂ ਵਾਲੇ ਫੈਸਲੇ ਤੇ, ਕਹਿੰਦੇ ਜੀ ਅਸੀਂ ਬਹੁਤ ਵੱਡਾ ਕੰਮ ਕਰਤਾ, ਠੀਕ ਹੈ, ਇੰਸਪੈਕਟਰ ਰਾਜ ਖਤਮ ਕਰਤਾ ਕਿ ਹੁਣ ਜੇ ਕਿਸੇ ਵੀ ਦੁਕਾਨ ਤੇ ਇੰਸਪੈਕਟਰ ਨਹੀਂ ਚੜਿਆ ਕਰੂਗਾ, ਕੋਈ ਉਹਨਾਂ ਨੂੰ ਉਹ ਨਹੀਂ। ਮਤਲਬ ਅੱਗੇ ਇੰਸਪੈਕਟਰ ਜਾਂਦਾ ਸੀ ਤਾਂ ਫੂਡ ਇੰਸਪੈਕਟਰ ਜਾਂਦਾ ਸੀ ਤਾਂ ਫੂਡ ਚੈੱਕ ਚੁੱਕ ਕਰ ਲੈਂਦਾ ਸੀਗਾ ਵੀ ਵਧੀਆ ਹੈ, ਠੀਕ ਹੈ, ਡੇਟ ਐਕਸਪਾਇਰੀ ਤਾਂ ਨਹੀਂ ਆ ਰਹੀ, ਹੈ ਨਾ। ਹੁਣ ਅਗਲਾ ਜਾਊਗਾ ਹੀ ਨਹੀਂ, ਫਿਰ ਦੁਕਾਨਦਾਰ ਨੂੰ ਮੌਜਾਂ। ਹਾਂਜੀ ਸਹੀ ਹੈ, ਮਸਲਾ ਤਾਂ ਇਹੀ ਨਿਕਲਦਾ। ਅੱਗੇ ਕੋਈ ਕੰਡਾ ਕੁੰਡਾ ਚੈੱਕ ਕਰਨ, ਤੱਕੜੀ ਚੈੱਕ ਕਰਨ ਚਲਾ ਜਾਂਦਾ ਸੀ ਕਿ ਵੱਟਿਆਂ ਥੱਲੇ ਸਿੱਕਾ ਤਾਂ ਨਹੀਂ ਕੱਢ ਲਿਆ ਭਾਈ, ਵਜਨ ਤਾਂ ਨਹੀਂ ਘਟਾ ਲਿਆ, ਆਹ ਤਾਂ ਨਹੀਂ ਕਰ ਲਿਆ। ਚਲੋ ਹੁਣ ਤਾਂ ਇਲੈਕਟ੍ਰੋਨਿਕ ਕੰਡੇ ਕੁੰਡੇ ਆ ਗਏ, ਤਾਂ ਵੀ ਉਹ 'ਚ ਵੀ ਤਾਂ ਕੁੰਡੀ ਲੱਗਦੀ ਹੈ ਉਹਨਾਂ ਕੰਡੇ ਲੱਗਦੀ ਹੈ ਨਾ। ਜੇ ਉਹ ਚੈੱਕ ਹੀ ਨਹੀਂ ਕਰਨਾ ਕਿਸੇ ਨੇ, ਫਿਰ ਗਾਹਕਾਂ ਦੇ ਹੱਕ ਤੇ ਡਾਕਾ ਨਹੀਂ ਗਾ ਜੀ। ਸਹੀ ਗੱਲ, ਬਿਲਕੁਲ। ਉਹਨਾਂ ਦਾ ਕੀ ਕਸੂਰ ਹੈ ਜੀ ਜਿਹੜੇ ਦੁਕਾਨਾਂ ਤੋਂ ਸਮਾਨ ਲੈਂਦੇ ਨੇ? ਦੂਜੇ ਪਾਸੇ ਕਹਿੰਦੇ ਜੀ ਜੇ 19 ਤੱਕ ਤੁਸੀਂ ਬੰਦੇ ਰੱਖਦੇ ਹੋ ਆਪਣੀ ਦੁਕਾਨ ਤੇ
ਤਾਂ ਤੁਹਾਨੂੰ ਸਰਕਾਰ ਕੋਲ ਰਜਿਸਟ੍ਰੇਸ਼ਨ ਕਰਾਉਣ ਦੀ ਲੋੜ ਨਹੀਂ। ਪ੍ਰਵੀਨ ਜੀ, ਆਪਣੇ ਪਿੰਡਾਂ ਦੇ ਵਿੱਚ ਇੱਕ ਦੁਕਾਨ ਵਾਲਾ ਹੁੰਦਾ, ਇੱਕ ਉਹਦਾ ਮੁੰਡਾ ਰਿਸ਼ਤੇਦਾਰ ਜਾਂ ਕੋਈ ਵੱਧ ਤੋਂ ਵੱਧ ਇੱਕ ਨੌਕਰ ਹੁੰਦਾ। ਹਾਂਜੀ ਹਾਂਜੀ। ਮਤਲਬ 2 ਜਣੇ ਦੁਕਾਨ ਚਲਾ ਰਹੇ ਨੇ ਪਿੰਡਾਂ 'ਚ। ਮਾੜੀ ਮੋਟੀ ਛੋਟੇ ਕਸਬੇ 'ਚ ਤਾਂ ਵੀ 2 ਜਾਂ 3 ਜਣੇ ਚਲਾ ਲੈਂਦੇ ਨੇ, ਹੈ ਨਾ। ਕੋਈ ਬਹੁਤੇ ਬੜਾ ਸ਼ਹਿਰ ਆ 5-7 ਜਣੇ ਚਲਾ ਲੈਂਦੇ ਨੇ। ਹੁਣ ਜਿਨ੍ਹਾਂ ਦੇ ਕਾਰੋਬਾਰ ਬਹੁਤ ਵੱਡੇ ਨੇ, ਜਿਨ੍ਹਾਂ ਦੀ ਦੁਕਾਨ ਹੀ ਪੂਰੀ ਫੈਕਟਰੀ ਆ, ਪੂਰਾ ਉਦਯੋਗ ਆ, ਸ਼ੋਰੂਮ ਹੈ, ਉੱਥੇ 8-10-15 ਬੰਦਿਆਂ ਦੀ ਲੋੜ ਪੈਂਦੀ ਹੋਣੀ। 19 ਬੰਦਿਆਂ ਤੱਕ ਜੇ ਤੁਸੀਂ ਕਹਿੰਦੇ ਹੋ ਤੁਹਾਨੂੰ ਕੋਈ ਜਾਣਕਾਰੀ ਦੇਣ ਦੀ ਲੋੜ ਨਹੀਂ, ਕੋਈ ਰਜਿਸਟ੍ਰੇਸ਼ਨ ਦੇਣ ਦੀ ਲੋੜ ਨਹੀਂ, ਉਹ ਲੇਬਰ ਲਾ ਲਾਗੂ ਆ ਜੀ। ਉਹ ਲੇਬਰ ਲਾ ਤਾਂ ਪਹਿਲਾਂ ਹੀ ਸ਼ੋਸ਼ਣ ਵਾਲਾ ਮਜ਼ਦੂਰਾਂ ਦਾ। ਸਹੀ। ਇੱਕ ਦਿਨ ਤਾਂ ਤੁਸੀਂ ਪਹਿਲੇ ਦਿਨ ਕਹਿ ਰਹੇ ਸੀ ਕਿ ਮੈਂ ਮਜ਼ਦੂਰਾਂ ਦੀ ਰਾਖੀ ਲਈ ਆਹ ਕਰਤਾ ਜੀ, ਮੈਂ ਉਹਨਾਂ ਦਾ ਕਰਜ਼ਾ ਮਾਫ ਕਰਤਾ। ਅੱਜ ਤੁਸੀਂ ਮਜ਼ਦੂਰਾਂ ਦਾ ਪੱਖ ਜਾਣਨਾ ਹੀ ਨਹੀਂ ਚਾਹਿਆ। ਮਤਲਬ ਜੇ 19 ਬੰਦਿਆਂ ਦੀ ਕੋਈ ਰਜਿਸਟ੍ਰੇਸ਼ਨ ਹੈ ਨਹੀਂ, ਤਾਂ ਉਹਨਾਂ ਦੀ ਪੇ ਉਹਨੂੰ ਸਮੇਂ ਸਿਰ ਮਿਲਦੀ ਹੈ ਕਿ ਨਹੀਂ ਮਿਲਦੀ, ਛੁੱਟੀ ਮਿਲਦੀ ਹੈ ਕਿ ਨਹੀਂ ਮਿਲਦੀ, ਉਹਨਾਂ ਦੇ ਹੱਕ ਤੇ ਡਾਕਾ ਪੈ ਰਿਹਾ ਕਿ ਨਹੀਂ ਪੈ ਰਿਹਾ, ਉਹਨਾਂ ਨੂੰ ਓਵਰ ਟਾਈਮ ਸਹੀ ਮਿਲਦਾ ਕਿ ਨਹੀਂ ਮਿਲਦਾ, ਕਿੰਨੇ ਘੰਟੇ ਡਿਊਟੀ ਕਰ ਰਹੇ ਨੇ, ਕੀ ਸ਼ੋਸ਼ਣ ਹੋ ਰਿਹਾ ਨਹੀਂ ਹੋ ਰਿਹਾ, ਉਹਨਾਂ ਦੇ ਹੱਕ ਕਿੱਥੇ ਗਏ ਜੀ? ਸਹੀ। ਤੁਸੀਂ ਸਿਰਫ ਇਸ ਲਈ ਹੈ ਕਿ ਹਾਂ ਲੁਧਿਆਣੇ ਜਿਮਨੀ ਚੋਣਾਂ ਤੇ ਇਸ ਲਈ ਦੁਕਾਨਦਾਰ ਨੂੰ ਕੁਝ ਕਰੋ, ਪਰ ਇਹਦੇ ਵਿੱਚ ਇੱਕ ਨੁਕਤਾ ਲਿਆਂਦਾ ਕਿ ਜੀ 25 ਰੁਪਏ ਤੋਂ ਲੈ ਕੇ 100 ਰੁਪਏ ਜੁਰਮਾਨਾ ਸੀ ਪਹਿਲਾਂ ਦੁਕਾਨਦਾਰਾਂ ਨੂੰ। ਠੀਕ ਹੈ। ਹੁਣ ਇਹ ਜੁਰਮਾਨਾ 30,000 ਤੱਕ ਹੋ ਸਕਦਾ। ਉਹ ਅੱਛਾ। ਸਵਾਲ ਤਾਂ ਇਹ ਹੈ ਕਿ ਜੁਰਮਾਨਾ ਕਰੂਗਾ ਕੌਣ? ਪਰ ਸਾਰਾ ਕੁਝ ਦੁਕਾਨਦਾਰਾਂ ਦੇ ਪੱਖ 'ਚ ਕਰਕੇ ਜਦੋਂ ਆ 30,000 ਵਾਲਾ ਫਾਰਮੂਲਾ ਲੈਂਦਾ, ਹੋ ਸਕਦਾ ਇਸੇ ਗੱਲ ਤੇ ਦੁਕਾਨਦਾਰ ਥੋੜਾ ਝੜਕਣਾ ਹੋ ਜਾਣ ਕਿਤੇ। ਸਹੀ ਹੈ। ਹੁਣ ਇੱਕ ਪਿੰਡ ਵਾਲਾ ਦੁਕਾਨਦਾਰ ਹੈ ਜਿਹਦੀ ਦੁਕਾਨ ਤੇ ਦਿਨ 'ਚ 8-10 ਗਾਹਕ ਚੜ੍ਹਦੇ ਨੇ ਤੇ 8-10 ਚੋਂ ਵੀ 7-9 ਲਿਖਾ ਕੇ ਆਉਂਦੇ ਨੇ ਕਾਪੀ ਤੇ ਕਿ ਬਾਈ ਹਾੜੀ ਆਏ ਤੇ ਕਰਾਂਗੇ, ਸੌਣੀ ਆਏ ਤੇ ਕਰਾਂਗੇ। ਉਹ ਦੁਕਾਨਦਾਰ ਲਈ ਵੀ ਜੁਰਮਾਨਾ 30,000 ਹੈ ਤੇ ਉਹਦੇ ਲਈ ਵੀ ਕਮਰਸ਼ੀਅਲ ਮੀਟਰ ਲੱਗਿਆ ਹੋਇਆ ਬਿਜਲੀ ਦਾ, ਉੱਥੇ ਕੋਈ ਉਹਨੂੰ ਰਾਹਤ ਨਹੀਂ। ਇੱਕ ਛੋਟੇ ਕਸਬੇ ਵਾਲਾ ਦੁਕਾਨਦਾਰ ਹੈ, ਉਹਦਾ ਗੁਜ਼ਾਰਾ ਕਿਵੇਂ ਚੱਲਦਾ ਸਾਰਿਆਂ ਨੂੰ ਪਤਾ, ਉਹਦੇ ਲਈ ਵੀ ਜੁਰਮਾਨਾ 30,000 ਹੈ। ਇੱਕ ਲੁਧਿਆਣੇ ਵਰਗੇ, ਪਟਿਆਲੇ ਵਰਗੇ, ਜਲੰਧਰ ਵਰਗੇ ਪੌਸ਼ ਏਰੀਆ ਦੇ ਵਿੱਚ ਬੜਾ ਮਾਲ ਖੋਲ ਕੇ ਬੈਠਾ ਪੂਰਾ, ਹੈ ਨਾ, ਉਹਦੇ ਲਈ ਵੀ 30,000 ਰੁਪਏ। ਅੱਛਾ। ਤੇ ਉਹਦੇ ਲਈ ਵੀ ਕਮਰਸ਼ੀਅਲ, ਮਤਲਬ ਜੇ ਬਿਜਲੀ ਦੀ ਰਾਹਤ ਦੇਣੀ ਹੈ, ਇਹ ਇਸ ਜੁਰਮਾਨੇ ਦੀ ਰਾਹਤ ਦੇਣੀ ਹੈ, ਤਾਂ ਏਰੀਆ ਵਾਈਜ਼, ਖੇਤਰ ਵਾਈਜ਼ ਦੁਕਾਨਦਾਰ ਦੇ ਉਸ ਆਮਦਨ ਦੇ ਹਵਾਲੇ ਨਾਲ ਵੀ ਦਓ ਨਾ। ਉੱਥੇ ਇੱਕੋ ਰੱਸੇ ਨਾਲ ਬਣ ਰਹੇ। ਸੋ ਇਹਦਾ ਮਤਲਬ ਤੁਸੀਂ ਕਿਸੇ ਨੂੰ ਧਿਆਨ 'ਚ ਰੱਖ ਕੇ ਨਹੀਂ ਕਰ ਰਹੇ, ਸਿਰਫ ਆਪਣੀ ਖਬਰ ਬਣਾਉਣ ਲਈ, ਆਪਣੀ ਸੁਰਖੀ ਬਣਾਉਣ ਲਈ ਕੰਮ ਕਰ ਰਹੇ ਹੋ। ਤੁਸੀਂ ਰੋਜ਼ ਬੈਠਕਾਂ ਕਰਕੇ ਚਰਚਾ 'ਚ ਰਹਿਣਾ ਚਾਹੁੰਦੇ ਹੋ, ਅਖਬਾਰਾਂ 'ਚ ਰਹਿਣਾ ਚਾਹੁੰਦੇ ਹੋ, ਚੈਨਲਾਂ ਤੇ ਛਾਣਾ ਚਾਹੁੰਦੇ ਹੋ, ਤਾਂ ਕਿ ਲੁਧਿਆਣੇ 'ਚ ਲੋਕਾਂ ਨੂੰ ਇਹ ਲੱਗੇ ਕਿ ਬਹੁਤ ਕੰਮ ਕਰਦੇ ਆ ਮੁੱਖ ਮੰਤਰੀ ਸਾਹਿਬ, ਦੇਖੋ ਜੀ। ਸਹੀ ਗੱਲ, ਬਿਲਕੁਲ ਜੀ।